ਪਿੱਛੇ ਵਾਲੀ ਸਾਈਡ ਤੇ ਹੁੰਦਾ ਉਹ ਨਜ਼ਰ ਨਹੀਂ ਆਉਂਦਾ। ਉਹ ਸਿਰਫ ਕੰਮ ਦੀ ਨੋਈਅਤ ਨੂੰ ਬਦਲਦਾ, ਮਤਲਬ ਕਿ ਸਿਲੈਕਟਰ ਲੀਵਰ ਜਦੋਂ ਹਲਾਂ ਨਾਲ ਕਿਵੇਂ ਚਲਾਉਣਾ ਤੇ ਸਿਲੈਕਟਰ ਲੀਵਰ ਸਾਡਾ ਉੱਤੇ ਹੋਵੇ, ਪਿਛਲਾ ਕਾਲਾ ਲੀਵਰ ਰੂਟਾਵੇਟਰ ਨਾਲ ਚਲਾਵਾਂਗੇ ਤੇ ਉਹ ਲੀਵਰ ਥੱਲੇ ਹੋਵੇ। ਇਹਦੇ ਵਿੱਚ ਫਰਕ ਇਹ ਹੈ ਕਿ ਇਹਦੇ ਦੋਵੇਂ ਲੀਵਰ ਜਿਹੜੇ ਨੇ ਡਰਾਫਟ ਕੰਟਰੋਲ ਤੇ ਪੋਜੀਸ਼ਨ ਕੰਟਰੋਲ ਉਹ ਅਲੱਗਾ ਨੇ। ਦੂਸਰੀ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੇਂਜ ਆ ਲਿਫਟੋਮੈਟਿਕ ਹੈ। ਲਿਫਟੋਮੈਟਿਕ ਦਾ ਮਤਲਬ ਹੈ ਕਿ ਲਿਫਟ ਆਟੋਮੈਟਿਕ, ਇਹ ਆਟੋਮੈਟਿਕਲੀ ਗਹਿਰਾਈ ਨੂੰ, ਹਲਾਂ ਦੀ ਗਹਿਰਾਈ ਨੂੰ ਐਡਜਸਟ ਰੱਖਦਾ ਪੂਰੇ ਫੀਲਡ ਦੇ ਵਿੱਚ। ਅਸੀਂ ਇੱਕ ਗਹਿਰਾਈ ਤੇ ਸੈੱਟ ਕਰਤਾ ਹਲ ਨੂੰ, ਜਾਂ ਕੋਈ ਵੀ ਪਿੱਛੇ ਚੀਜ਼ਲ ਆ ਜਾਂ ਕੋਈ ਵੀ ਇੰਪਲੀਮੈਂਟ ਆ ਉਹਦੀ ਗਹਿਰਾਈ ਸੈੱਟ ਕਰਤੀ, ਫਿਰ ਇਹਨੇ ਪੂਰੇ ਫੀਲਡ 'ਚ ਆਟੋਮੈਟਿਕਲੀ ਉਹੀ ਗਹਿਰਾਈ ਰੱਖਣੀ ਆ, ਬਾਰ-ਬਾਰ ਲੀਵਰ ਛੇੜਨ ਦੀ ਜ਼ਰੂਰਤ ਨਹੀਂ ਹੁੰਦੀ। ਇਹ ਸਾਦਾ ਤੇ ਲਿਫਟੋਮੈਟਿਕ ਵਿੱਚ ਫਰਕ ਹੈ। ਲਿਫਟੋਮੈਟਿਕ ਸਿਸਟਮ ਦੇ ਫਾਇਦੇ ਕੀ ਨੇ? ਬਾਰ-ਬਾਰ ਲੀਵਰ ਚੇਂਜ ਨਹੀਂ ਕਰਨੇ ਪੈਂਦੇ, ਕੰਮ ਤੇਜ਼ੀ ਨਾਲ ਨਿਕਲਦਾ, ਡਰਾਈਵਰ ਥੱਕਦਾ ਵੀ ਨਹੀਂ ਹੈਗਾ, ਜਿਸਮਾਨੀ ਹਰਕਤ ਘੱਟ ਆ ਉਹਦੇ ਵਿੱਚ। ਦੂਸਰਾ ਇਹ ਹੈ ਕਿ ਇਹਦਾ ਕੰਟਰੋਲ ਬੜਾ ਅੱਛਾ, ਤੁਸੀਂ ਆਰਾਮ ਨਾਲ ਬਹਿ ਕੇ ਪੋਜੀਸ਼ਨ ਕੰਟਰੋਲ, ਡਰਾਫਟ ਕੰਟਰੋਲ ਬੜਾ ਐਕੂਰੇਟ ਕੰਟਰੋਲ ਕਰਦਾ ਹੈ ਇਹ ਦੋਵੇਂ ਲੀਵਰ ਜਿਹੜੇ ਨੇ। ਉਸ ਤੋਂ ਬਾਅਦ ਜਿਹੜੀ ਹੈ ਗਹਿਰਾਈ ਜਾਂ ਉਚਾਈ ਜਿਹੜੀ ਇੰਪਲੀਮੈਂਟ ਦੀ ਹੈ ਉਹ ਆਸਾਨੀ ਨਾਲ ਐਡਜਸਟ ਹੋ ਜਾਂਦੀ ਹੈ, ਉੱਤੇ ਮਾਰਕਾ ਦਿੱਤਾ ਹੋਇਆ ਕਿੰਨੀ ਗਹਿਰਾਈ ਕਰਨੀ ਹੈ। ਤੇ ਸਭ ਤੋਂ ਵੱਡੀ ਗੱਲ ਹੈ ਡੀਜ਼ਲ ਦੀ ਬੱਚਤ ਆ, ਜਦੋਂ ਟਾਈਮ ਘੱਟ ਲੱਗੇਗਾ ਕੰਮ ਜ਼ਿਆਦਾ ਨਿਕਲੇਗਾ ਤੇ ਡੀਜ਼ਲ ਦੀ ਬੱਚਤ। ਇਹ ਲਿਫਟੋਮੈਟਿਕ ਦੇ ਫਾਇਦੇ ਨੇ। ਇਹਦੇ 'ਚ ਕੰਟਰੋਲ ਕਿਹੜੇ ਨੇ? 4 ਕਿਸਮ ਦੇ ਕੰਟਰੋਲ ਨੇ। ਇਹ ਥਿਊਰੀ ਤੋਂ ਬਾਅਦ ਅਸੀਂ ਇਹਨੂੰ ਖੋਲਾਂਗੇ, ਤੁਹਾਨੂੰ ਮਜ਼ੀਦ ਇਨਸ਼ਾਅੱਲਾ ਸਮਝ ਆ ਜਾਏਗੀ। ਇੱਕ ਡਰਾਫਟ ਕੰਟਰੋਲ ਹੈ, ਪੋਜੀਸ਼ਨ ਕੰਟਰੋਲ ਹੈ, ਟਰਾਂਸਪੋਰਟੇਸ਼ਨ ਲੌਕ ਹੈ। ਇਹਦੇ ਵਿੱਚ ਅਗਲੇ ਆ ਨਾਬ ਲੱਗੀ ਹੋਈ ਹੈ ਅੱਗੇ ਕਾਲੇ ਰੰਗ ਦੀ, ਲੌਕਿੰਗ ਨਾਬ ਇਹਨੂੰ ਕਹਿੰਦੇ ਨੇ। ਇਹ ਬੜਾ ਅੱਛਾ ਫੀਚਰ ਹੈ, ਮੈਂ ਦੱਸਦਾ। ਮਿਕਸ ਕੰਟਰੋਲ ਤੇ ਫਲੋਟਿੰਗ ਪੋਜੀਸ਼ਨ, 4 ਕਿਸਮ ਦੇ ਇਹਦੇ ਵਿੱਚ ਫੀਚਰ ਨੇ। ਇਹਦਾ ਸਹੀ ਇਸਤੇਮਾਲ ਕਰਕੇ 100% ਫਾਇਦਾ ਕਸਟਮਰ ਲੈ ਸਕਦਾ। ਅਗਰ ਇਸਤੇਮਾਲ ਹੀ ਨਹੀਂ ਕਰਨਾ ਆਏਗਾ ਤਾਂ ਫਾਇਦਾ ਹੀ ਨਹੀਂ ਲੈ ਸਕੇਗਾ, ਉਹ ਕਹੇਗਾ ਯਾਰ ਇਹ ਕੀ ਮੈਂ ਲੈ ਲਿਆ, ਸਹੀ ਨਹੀਂ ਚੱਲ ਰਿਹਾ ਹੈਗਾ। ਤੇ ਸਭ ਤੋਂ ਅਹਿਮ ਚੀਜ਼ ਹੈ ਕਿ ਇਹਨੂੰ ਚਲਾਉਣ ਦਾ ਤਰੀਕਾਕਾਰ ਪਤਾ ਹੋਣਾ ਚਾਹੀਦਾ ਤੁਹਾਨੂੰ ਵੀ ਤੇ ਕਸਟਮਰ ਨੂੰ ਵੀ। ਸਮਝਾਉਣ ਵਾਸਤੇ ਇਹਦਾ ਤਰੀਕਾਕਾਰ ਉਹ ਇਨਸ਼ਾਅੱਲਾ ਅਸੀਂ ਤੁਹਾਨੂੰ ਸਮਝਾਉਂਦੇ ਹਾਂ। ਸਭ ਤੋਂ ਪਹਿਲੇ ਲੀਵਰ ਜਿਹੜਾ ਹੈ ਨਾ ਇਹਦੇ 2 ਲੀਵਰ ਨੇ। ਇੱਕ ਵੱਡਾ ਲੀਵਰ ਹੈ ਬਾਹਰ ਵਾਲੀ ਸਾਈਡ ਦਾ, ਇੱਕ ਅੰਦਰ ਵਾਲੀ ਸਾਈਡ ਦਾ ਛੋਟਾ ਲੀਵਰ ਹੈ। ਜਿਹੜਾ ਬਾਹਰ ਵਾਲੀ ਸਾਈਡ ਦਾ ਲੀਵਰ ਹੈ ਅਸੀਂ ਉਹਨੂੰ ਕਹਿੰਦੇ ਹਾਂ ਪੋਜੀਸ਼ਨ ਕੰਟਰੋਲ ਲੀਵਰ। ਪੋਜੀਸ਼ਨ ਕੰਟਰੋਲ ਲੀਵਰ ਅਸੀਂ ਉਦੋਂ ਇਸਤੇਮਾਲ ਕਰਾਂਗੇ ਜਦੋਂ ਇੰਪਲੀਮੈਂਟ ਜ਼ਮੀਨ ਤੋਂ ਬਾਹਰ ਕੰਮ ਕਰ ਰਹੇ ਹੋਣਗੇ, ਬੂਮ ਸਪਰੇਅਰ, ਖਾਦ ਬਖੇਰਨ ਵਾਲੀ ਮਸ਼ੀਨ, ਰੋਟਾਵੇਟਰ, ਉਸ ਤੋਂ ਇਲਾਵਾ ਜਿਹੜਾ ਹੈ ਮੂਵਰ ਹੁੰਦਾ। ਖੈਰ ਜ਼ਿਆਦਾ ਰੋਟਾਵੇਟਰ ਹੀ ਜ਼ਿਆਦਾ ਯੂਜ਼ ਹੁੰਦਾ ਪੋਜੀਸ਼ਨ ਕੰਟਰੋਲ। ਅਸੀਂ ਕੀ ਕਰਾਂਗੇ ਜੀ, ਜਿਹੜਾ ਅੰਦਰ ਵਾਲਾ ਲੀਵਰ ਆ ਉਹਨੂੰ ਬਿਲਕੁਲ ਡਾਊਨ ਰੱਖਾਂਗੇ, ਉਹਨੂੰ ਨਹੀਂ ਛੇੜਨਾ। ਜਿਹੜਾ ਪੋਜੀਸ਼ਨ ਕੰਟਰੋਲ ਲੀਵਰ ਹੈ ਬਾਹਰ ਵਾਲਾ, ਉਹਦੇ ਨਾਲ ਅਸੀਂ ਉਚਾਈ ਐਡਜਸਟ ਕਰਾਂਗੇ। ਉੱਤੇ ਮਾਰਕਾ ਦਿੱਤਾ ਹੋਇਆ ਕਿੰਨਾ ਉੱਚਾ ਰੱਖਣਾ ਫੀਲਡ ਤੋਂ ਬੂਮ ਸਪਰੇਅਰ ਨੂੰ ਜਾਂ ਰੋਟਾਵੇਟਰ ਨੂੰ ਵੀ ਜਦੋਂ ਯੂਜ਼ ਕਰਾਂਗੇ, ਉਹ ਬਾਹਰ ਵਾਲੇ ਲੀਵਰ ਨਾਲ ਕੰਟਰੋਲ ਹੋਏਗਾ। ਇਹ ਹੈ ਪੋਜੀਸ਼ਨ ਕੰਟਰੋਲ ਲੀਵਰ ਬਾਹਰ ਵਾਲਾ। ਅੱਛਾ, ਡਰਾਫਟ ਕੰਟਰੋਲ ਲੀਵਰ ਜਿਹੜਾ ਹੈ ਉਹ ਅੰਦਰ ਵਾਲਾ ਛੋਟਾ ਲੀਵਰ ਹੈ। ਜਦੋਂ ਅਸੀਂ ਜ਼ਮੀਨ ਦੇ ਅੰਦਰ ਕੋਈ ਕੰਮ ਕਰ ਰਹੇ ਹੋਵਾਂਗੇ, ਹਲ ਚਲਾ ਰਹੇ ਹੋਵਾਂਗੇ, ਚੀਜ਼ਲ ਚਲਾ ਰਹੇ ਹੋਵਾਂਗੇ, ਡਿਸਕਾਂ ਚਲਾ ਰਹੇ ਹੋਵਾਂਗੇ, ਰਾਜਾ ਹਲ ਚਲਾ ਰਹੇ ਹੋਵਾਂਗੇ, ਜਾਂ ਜੋ ਵੀ ਚੀਜ਼ ਜਿਹੜੀ ਜ਼ਮੀਨ ਦੇ ਅੰਦਰ ਚੱਲ ਰਹੀ ਹੈ ਨਾ, ਉਹ ਅਸੀਂ ਉਹਦੀ ਗਹਿਰਾਈ ਡਰਾਫਟ ਕੰਟਰੋਲ ਲੀਵਰ ਨਾਲ ਕੰਟਰੋਲ ਕਰਾਂਗੇ, ਜਿਹੜਾ ਅੰਦਰ ਵਾਲਾ ਛੋਟਾ ਲੀਵਰ ਹੈ। ਪੋਜੀਸ਼ਨ ਕੰਟਰੋਲ ਲੀਵਰ ਨੂੰ ਹੁਣ ਨਹੀਂ ਛੇੜਨਾ, ਬਾਹਰ ਵਾਲਾ ਜਿਹੜਾ ਲੀਵਰ ਹੈ ਉਹ ਥੱਲੇ ਹੋ ਜਾਏਗਾ। ਹੁਣ ਅਸੀਂ ਗਹਿਰਾਈ ਐਡਜਸਟ ਕਰਨੀ ਹੈ ਅੰਦਰ ਵਾਲੇ ਲੀਵਰ ਨਾਲ। ਇਹ ਹੋ ਗਿਆ ਜੀ ਡਰਾਫਟ ਕੰਟਰੋਲ ਲੀਵਰ। ਇਹ ਅਸੀਂ ਕੀ ਕਰਾਂਗੇ, ਇੱਕ ਵਾਰੀ ਗਹਿਰਾਈ ਸੈੱਟ ਕਰਤੀ ਡਰਾਫਟ ਕੰਟਰੋਲ ਨਾਲ, ਸਾਰਾ ਦਿਨ ਅਸੀਂ ਕੰਮ ਕਰਾਂਗੇ, ਸੇਮ ਗਹਿਰਾਈ ਦੇ ਵਿੱਚ ਕੰਮ ਕਰੇਗਾ, ਬਾਰ-ਬਾਰ ਲੀਵਰ ਨਹੀਂ ਛੇੜਾਂਗੇ। ਜਦੋਂ ਮੋੜ ਆ ਗਿਆ ਜਾਂ ਕੋਈ ਦੂਸਰੇ ਖੇਤ ਵਿੱਚ ਜਾਣਾ, ਅਸੀਂ ਕੀ ਕਰਾਂਗੇ, ਆਟੋ ਲਿਫਟ ਬਟਨ, ਉਹ ਟੌਪ ਦੇ ਉੱਤੇ ਬਟਨ ਲੱਗਾ ਹੋਇਆ, ਫਿਰ ਅਸੀਂ ਸਿਰਫ ਬਟਨ ਨਾਲ ਲਿੰਕਾਂ ਨੂੰ ਉੱਤੇ ਚੁੱਕਣਾ ਤੇ ਥੱਲੇ ਸੁੱਟਣਾ, ਲੀਵਰਾਂ ਨੂੰ ਹੱਥ ਨਹੀਂ ਲਾਉਣਾ। ਮੋੜ ਆ ਗਿਆ ਜਾਂ ਫੀਡ ਚੇਂਜ ਕਰਨੀ ਹੈ, ਲੀਵਰ ਨੂੰ ਉੱਤੇ ਕਰਾਂਗੇ ਛੋਟੇ, ਉਹ ਜਿਹੜਾ ਬਟਨ ਹੈ, ਤੇ ਲਿੰਕਾਂ ਉੱਤੇ ਚਲੀ ਜਾਣਗੀਆਂ। ਤੇ ਕਰਾਂਗੇ ਲਿੰਕਾਂ ਉੱਤੇ ਚਲੀ ਗਈਆਂ, ਲੀਵਰਾਂ ਨੂੰ ਨਹੀਂ ਛੇੜਨਾ। ਜਿਵੇਂ ਆਮ ਹਾਈਡ੍ਰੋਲਿਕ ਅਸੀਂ ਕੀ ਕਰਦੇ ਹਾਂ, ਲੀਵਰ ਚੁੱਕ ਦਿੰਦੇ ਹਾਂ ਉੱਤੇ ਤਾਂ ਕਿ ਲਿੰਕਾਂ ਉੱਤੇ ਚੁੱਕ ਜਾਣ। ਇੱਥੇ ਲੀਵਰ ਨੂੰ ਨਹੀਂ ਛੇੜਨਾ, ਸਿਰਫ ਬਟਨ ਨੂੰ ਛੇੜਨਾ। ਬਟਨ ਉੱਤੇ ਕਰਾਂਗੇ ਲਿੰਕਾਂ ਉੱਤੇ, ਜਦੋਂ ਮੋੜ ਕੱਟ ਲਿਆ ਜਾਂ ਫੀਲਡ ਚੇਂਜ ਕਰ ਲਿਆ, ਫਿਰ ਬਟਨ ਹੀ ਦਬਾਵਾਂਗੇ, ਸਾਡੇ ਹੱਲ ਉਸੇ ਗਹਿਰਾਈ ਸੁੱਟੇਗਾ ਜਿਹੜੇ ਅਸੀਂ ਸੈੱਟ ਕੀਤੇ। ਇਹ ਬੜਾ ਜ਼ਬਰਦਸਤ ਫੀਚਰ ਹੈ ਇਹਦੇ ਵਿੱਚ, ਸਿਰਫ ਇੱਕ ਬਟਨ ਨਾਲ ਕੰਟਰੋਲ ਹੈ ਸਿਰਫ।